ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਥਰਡ ਵਾਲੇ ਸੈਗਮੈਂਟ ਵਿੱਚ ਬਹੁਤ ਹੀ ਅਹਿਮ ਖਬਰ ਸੀ ਕਿ 83 ਸਾਲਾ ਸਿੰਘ ਨੇ ਲਈ ਅੰਗਰੇਜ਼ੀ ਦੀ ਡਿਗਰੀ, ਜੋ ਚਾਹਿਆ ਉਹ ਪਾਇਆ। ਸੋ ਡਾਕਟਰ ਸਾਹਿਬ ਕੋਲੋਂ ਹੁਣ ਆਪਾਂ ਜੋ ਅੱਜ ਦਾ ਵਿਚਾਰ ਹੈ, ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਕੋਲ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਗੁਰਬਾਣੀ ਦੇ ਵਿੱਚ ਥਾਂ-ਥਾਂ ਤੇ ਇੱਕ ਗੱਲ पढ़ते हैं सुनते हैं कि जग में उत्तम काढ़िए विरले कई कि दुनिया दे विच जिहड़े उत्तम ने उस उच्ची अवस्था नूं रूहानियत दे उस बुलंद रुतबे नूं प्राप्त वो बहुत थोड़े ने जी। और किते तां कोटन में नानक कहू नारायण जै चीत कि करोड़ां दे विच कोई है जिन्हों रब याद है जी। ਹੁਣ ਜ਼ਾਹਰ ਹੈ, ਇਹ ਦੇਖਣ ਵਾਲੀ ਗੱਲ ਹੈ ਕਿ ਪੈਦਾ ਤਾਂ ਸਾਰੇ ਹੀ ਰੱਬ ਨੇ ਕੀਤੇ ਨੇ। ਉਸੇ ਹੀ ਪ੍ਰੋਸੈਸ ਰਾਹੀਂ ਅਸੀਂ ਆਪਣਾ ਬਚਪਨ, ਜਵਾਨੀ, ਬੁਢਾਪਾ ਤੇ ਮੁੱਕ ਜਾਂਦਾ ਹੈ ਕੰਮ। ਦੇਖ ਵੀ ਰਹੇ ਹੁੰਦੇ ਆ ਚਾਰ ਚਫੇਰੇ ਕੀ ਚੱਲ ਰਿਹਾ ਜੀ। ਇਹਦੇ ਬਾਵਜੂਦ ਅਸੀਂ ਕਿਉਂ ਇਸ ਹਕੀਕਤ ਨੂੰ ਭੁੱਲ ਜਾਂਦੇ ਹਾਂ ਤੇ ਕਿਹੜੀ ਚੀਜ਼ ਜਿਹੜੀ ਸਾਨੂੰ ਫਸਾ ਲੈਂਦੀ ਹੈ। और ਉਹਦੇ ਲਈ ਬੇਸ਼ੱਕ ਜਿਹੜੇ ਸੈਮੈਟਿਕ ਮਜ਼ਹਬ ਨੇ ਉਹਨਾਂ ਦੇ ਵਿੱਚ ਸ਼ੈਤਾਨ ਦੀ ਗੱਲ ਹੈ ਜੀ ਕਿ ਦੁਨੀਆ ਦੇ ਉੱਤੇ ਸ਼ੈਤਾਨ ਹੈ, ਸ਼ੈਤਾਨ ਤੁਹਾਨੂੰ ਇਹ ਕਹਿੰਦਾ ਜਾਂ ਉਹ ਕਹਿੰਦਾ, ਉਹ ਤੁਹਾਨੂੰ ਉਸੇ 'ਚ ਸਾਡੀਆਂ ਰਵਾਇਤਾਂ ਦੇ ਵਿੱਚ ਜਾਂ ਜੇ ਈਸਟ ਵੱਲ ਨਜ਼ਰ ਮਾਰੀਏ ਤੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਜਿਹੜੇ ਨੇ ਆਇਡੈਂਟੀਫਾਈ ਕੀਤੇ ਹੋਏ ਨੇ। ਲਸਟ ਹੈ, ਐਂਗਰ ਹੈ, ग्रीड है, अटैचमेंट है और ईगो है जी। और 7 सिंस ਜਿਹੜੇ ਨੇ ਜੇ ਕ੍ਰਿਸਚੀਅਨਿਟੀ ਦੇ ਉਹਦੇ ਤੋਂ ਇਲਾਵਾ ਦੇਖੀਏ ਸ਼ੈਤਾਨ ਤੋਂ ਤੇ ਉਹਨਾਂ ਦੇ ਵਿੱਚ ਫਿਰ ਜੈਲਸੀ ਵੀ ਹੈ ਔਰ ਇਹ ਸਾਰੇ ਤੁਹਾਨੂੰ ਖਿੱਚ ਕੇ ਰੱਖ ਲੈਂਦੇ ਨੇ। ਔਰ ਇਹਨੂੰ ਕੁੱਲ ਮਿਲਾ ਕੇ ਜਿਹੜੇ ਈਸਟ ਦੇ ਵਿੱਚ ਇੱਕ ਲਫ਼ਜ਼ ਰੂਹਾਨੀਅਤ 'ਚ ਇਸਤੇਮਾਲ ਹੋਇਆ, ਮਾਇਆ ਜੀ। ਕ੍ਰੀਏਸ਼ਨ ਨੂੰ ਵੀ ਜਦੋਂ ਅਸੀਂ ਕਹਿਣਾ ਹੋਏ ਅਸੀਂ ਕਹਿੰਦੇ ਹਾਂ ਜੀ ਇਹ ਪ੍ਰਭੂ ਦੀ ਮਾਇਆ। ਵੈਸੇ ਨੋਟਾਂ ਨੂੰ ਵੀ ਅਸੀਂ ਮਾਇਆ ਕਹਿੰਦੇ ਹਾਂ, ਪਰ ਜਦੋਂ ਮਾਇਆ ਕਿਹਾ ਜਾਂਦਾ ਉਹਦਾ ਮਤਲਬ ਕੱਲਾ ਨੋਟ ਨਹੀਂ ਹੁੰਦਾ, ਉਹ ਧਨ ਨਹੀਂ ਹੁੰਦਾ, ਉਹਦੇ 'ਚ ਸਾਰਾ ਹੀ ਆਲਾ ਦੁਆਲਾ ਜਿਹੜਾ ਹੈ ਉਹ ਹੈ। ਔਰ ਪਿਛਲੇ ਦਿਨਾਂ ਜੀ ਮੈਂ ਇੱਕ ਪਾਕਿਸਤਾਨ ਦੇ ਬੜੇ ਅੱਛੇ ਗਾਇਕ ਨੇ ਅਜੇ ਵੀ, ਤੇ ਉਹਨਾਂ ਦਾ ਇੱਕ ਗੀਤ ਮੈਂ ਦੇਖ ਰਿਹਾ ਸੀ, ਮੈਨੂੰ ਹੈਰਾਨੀ ਹੋਈ। ਮੈਨੂੰ ਸੀ ਵੀ ਸ਼ਾਇਦ ਮਾਇਆ ਇੱਧਰ ਹੀ ਇਸਤੇਮਾਲ ਹੁੰਦਾ। ਉਹਦਾ ਸਾਰੇ ਕਪਲੇਟ ਕਹਿ ਕੇ ਅਖੀਰੀ ਲਾਈਨ ਸੀ ਸਭ ਮਾਇਆ ਹੈ, ਜੋ ਨਜ਼ਰ ਆ ਰਿਹਾ ਸਭ ਮਾਇਆ ਹੈ। ਸੋ ਕਾਨਸੈਪਟ ਇਹੀ ਹੈ। ਔਰ ਅੱਜ ਦਾ ਸ਼ਬਦ ਜਿਹੜਾ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ 'ਚ ਹੈ, ਮਹੱਲਾ ਪੰਜਵਾਂ ਦੇ ਥੱਲੇ, ਬਹੁਤ ਛੋਟਾ ਸ਼ਬਦ ਹੈ। ਔਰ ਜਿਵੇਂ ਇਸ ਦੇ ਵਿੱਚ ਕੋਈ ਰਹਾਉ ਦੀ ਤੁਕ ਨਹੀਂ ਹੈ ਜਿਹਦੇ 'ਚ ਤੁਸੀਂ ਸੈਂਟਰ ਪਰ 3 ਆਈਡੀਆਜ਼ ਰਨ ਕਰਦੇ ਨੇ ਔਰ ਉਹਨਾਂ ਦੇ ਵਿੱਚ 2 ਇਸ ਪਾਸੇ ਵੱਲ ਇਸ਼ਾਰਾ ਕਰਦੇ ਨੇ ਕਿ ਇਹ ਜਿਹੜੀ ਮਾਇਆ ਹੈ ਇਹਨੂੰ ਕਈ ਵਾਰੀ ਦੁਨਿਆਵੀ ਚਕਾਚੌਂਧ ਵੀ ਅਸੀਂ ਕਹਿੰਦੇ ਕਿ ਜਿਹੜੀ ਫਲੈਸ਼ ਹੈ ਚਾਰ ਚਫੇਰੇ, ਉਹ ਸਾਨੂੰ ਜਿਹੜਾ ਉਹ ਉਲਝਾ ਲੈਂਦਾ। ਕਦੇ ਜਦੋਂ ਸਮੁੰਦਰ ਦੇ ਰਸਤੇ ਸਾਡੀ ਧਰਤੀ ਦੇ ਲੋਕ ਬਾਹਰ ਨੂੰ ਆਉਂਦੇ ਸੀ ਖੱਟਣ ਪ੍ਰਦੇਸ਼, ਔਰ 19ਵੀਂ ਸਦੀ ਦੇ ਅਖੀਰ 'ਚ ਸ਼ੁਰੂ ਹੋ ਗਿਆ ਤੇ ਵਿਆਹ ਛੋਟੀ ਉਮਰਾਂ 'ਚ ਹੀ ਹੋ ਜਾਂਦੇ ਸੀ, ਵਿਆਹ ਕੇ ਤੁਰਦੇ ਸੀ ਤੇ ਉੱਥੇ ਇੱਕ ਆਮ 'ਚ ਹੁੰਦਾ ਸੀ ਕਿ ਵੀ ਔਰ ਉਹ ਉਸ ਤੋਂ ਪਹਿਲਾਂ ਕਈ ਤਾਂ ਧਾਗਾ ਤਵੀਤ ਕਰਾਉਣ ਤੱਕ ਜਾਂਦੇ ਸੀ। ਉਹ ਕਹਿੰਦੇ ਸੀ ਕਿ ਬਾਹਰ ਜਿਹੜੀਆਂ ਨੇ ਡੈਣਾ ਰਹਿੰਦੀਆਂ ਔਰ ਉਹ ਜਿਹੜੀਆਂ ਨੇ ਉਹ ਦਿਲ ਕੱਢ ਲੈਂਦੀਆਂ। ਤੇ ਇਹ ਹੁਣ ਹੁੰਦਾ ਕੀ ਸੀ ਕਿ ਵੀ ਜਿਹੜਾ ਬੰਦਾ ਜਦੋਂ ਦੂਰ ਹੋ ਗਿਆ ਆਪਣੇ ਨਾਲੋਂ, ਆਪਣੇ ਅਸਲ ਨਾਲੋਂ ਜਾਂ ਆਪਣੀ ਵਾਈਫ ਨਾਲੋਂ, ਵੀ ਉੱਥੇ ਜਾ ਕੇ ਇਹਨੇ ਫਸ ਜਾਣਾ ਕਿਸੇ ਨਾ ਕਿਸੇ ਪਾਸੇ। ਪਰ ਇਹੀ ਗੱਲ ਬੰਗਾਲ ਦੇ ਹਵਾਲੇ ਨਾਲ ਵੀ ਕਦੇ ਕੀਤੀ ਜਾਂਦੀ ਸੀ। ਜਾਦੂਗਰਨਾ ਕਹਿੰਦੇ ਸੀ ਬੰਗਾਲ। ਭਾਈ ਮਰਦਾਨੇ ਨਾਲ ਜੁੜੀ ਹੋਈ ਇੱਕ ਸਾਖੀ ਵੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਜੀ ਫਲਾਂ ਭੇਡੂ ਬਣ ਗਿਆ ਜਾਂ ਭੇਡੂ ਬਣਾ ਲਿਆ, ਕਿਉਂਕਿ ਬੰਗਾਲ ਜਿਹਦਾ ਅਸਾਮ ਵੀ ਹਿੱਸਾ ਸੀ, ਜਿਸ ਅਸਾਮ 'ਚ ਅੱਜ ਵੀ ਇੱਕ ਜ਼ਿਲ੍ਹਾ ਹੈ ਜਿਹਨੂੰ ਕਾਮਰੂਪ ਜ਼ਿਲ੍ਹਾ ਕਿਹਾ ਜਾਂਦਾ ਹੈ। ਔਰ ਅਸਾਮ ਜਾਂ ਬੰਗਾਲ ਦੀਆਂ ਔਰਤਾਂ ਦੀ ਖੂਬਸੂਰਤੀ ਜਾਂ ਇਸ ਬਾਰੇ ਸੀ ਕਿ ਵੀ ਜਿਹੜਾ ਉੱਥੇ ਜਾਂਦਾ ਹੈ ਉਹ ਫਸ ਜਾਂਦਾ ਹੈ, ਇਸ ਲਈ ਉਹਨਾਂ ਨੂੰ ਜਾਦੂਗਰਨੀਆਂ ਵੀ ਕਹਿੰਦੇ ਸੀ, ਕੋਈ ਜਾਦੂ ਕਰ ਦਿੱਤਾ ਹੈ। ਹਾਲਾਂਕਿ ਇਹ ਇਨਸਾਨ ਦੀਆਂ ਕਮਜ਼ੋਰੀਆਂ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿਤੇ ਪੈਸੇ ਦੀ ਗਰੀਡ ਤੁਹਾਨੂੰ ਹੁੰਦੀ ਹੈ, ਇੱਥੇ 2-2 ਸ਼ਿਫਟਾਂ ਲਾ ਕੇ ਵੀ ਘਰ ਵੀ ਚੰਗਾ ਬਣ ਜਾਂਦਾ ਹੈ। ਫਿਰ ਉਹਨਾਂ ਨੇ ਇੱਕ ਹੋਰ ਬਣਾ ਲਈਏ, ਆਪਣੇ ਫਲਾਣੇ ਸ਼ਰੀਕਾਂ ਦੇ ਵੀ ਹੈਗਾ, ਉਹਨਾਂ ਕੋਲ ਵੀ 2 ਘਰ ਨੇ, ਅਸੀਂ ਇਹ ਬਣਾਉਣੇ ਨੇ। ਸੋ ਉਸ ਦੌੜ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਦੋਂ ਮੁੱਕ ਗਈ। ਤੇ ਬਾਬਾ ਫਰੀਦ ਦੇ ਕਹਿਣ ਵਾਂਗੂ ਫਿਰ ਉਹ ਆ ਜਾਂਦਾ ਕਿ ਸਿਰ ਕੰਪਿਓ ਪੱਗ ਡਗ ਮਗੈ, ਨੈਣ ਜੋਤ ਤੇ ਹੀਨ,
ਕਹੋ ਨਾਨਕ ਇਹ ਗੁਰੂ ਤੇਗ ਬਹਾਦਰ, ਕਹੋ ਨਾਨਕ ਇਹ ਵਿਦ ਪਈ ਤਉ ਨ ਹਰ ਰਸ ਲੀਂਦੇ। ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂਗਰ ਪਵੇ ਓਮ। ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ, ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਕਿਵੇਂ ਪਹਾੜ ਗਾਏ ਨੇ, ਕਿਵੇਂ ਥਲਾਂ ਦੇ ਵਿੱਚ ਕਿਵੇਂ ਧਰਤੀ ਗਾਈ ਹੈ, ਪਹਾੜਾਂ ਤੇ ਚੜ੍ਹਿਆ। ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂਗਰ, ਡੂਗਰ ਪਹਾੜ ਭਵੇ ਓਮ। ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ। ਉਹ ਜਿਹੜਾ ਕੁਜਾ ਉਹ ਥੋੜੀ ਦੂਰੀ ਤੇ ਕਮਰੇ 'ਚ ਹੀ ਪਿਆ ਤੇ ਉੱਠ ਕੇ ਉਹਨੂੰ ਫੜਨ ਦੀ ਹਿੰਮਤ ਨਹੀਂ ਹੈ, ਚੁੱਕਣ ਦੀ, ਪਾਣੀ ਪੀਣ ਦੀ। ਐਂ ਲੱਗਦਾ ਕਿ ਜਿਵੇਂ 100 ਕੋਹ ਦੂਰ ਹੋਇਆ। ਅੱਜ ਫਿਰ ਇਹ ਹੈ ਬੁਢਾਪਾ। ਔਰ ਫਿਰ ਵੀ ਇਹ ਅਸੀਂ ਦੇਖ ਰਹੇ ਹੁੰਦੇ ਆ, ਨਾਲ ਦੇ ਵੀ ਤੁਰੇ ਜਾਂਦੇ ਨੇ, ਫਿਰ ਵੀ ਲੱਗਦਾ ਵੀ ਅਸੀਂ ਨਹੀਂ ਮਰਨਾ ਔਰ ਅਸੀਂ ਠੀਕ ਪਾਸੇ ਨਹੀਂ ਆਉਂਦੇ। ਤੇ ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਭ੍ਰਮ ਮੈਂ ਸੋਈ ਸਗਲ ਜਗਤ ਤੰਦ ਅੰਧ, ਕਉ ਜਾਗੈ ਹਰ ਜਨ। ਕਿ ਸਾਰਾ ਜੱਗ ਜਿਹੜਾ ਹੈ ਲੋਕਾਈ ਸੋਈ ਸੁੱਤੀ ਹੋਈ ਹੈ, ਭਟਕਣ ਦੇ ਵਿੱਚ। ਸਾਰੀ ਜਿਹੜੀ ਲੋਕਾਈ ਹੈ ਸੁੱਤੀ ਹੈ, ਜਾਂ ਤੰਦ ਅੰਧ, ਤੰਦ ਕਹਿੰਦੇ ਨੇ ਪ੍ਰੋਫੈਸ਼ਨ ਨੂੰ, ਅੰਧ ਅੰਨਾ, ਜਾਂ ਆਪੋ ਆਪਣੇ ਕੰਮਾਂ ਕਾਰਾਂ 'ਚ ਹੀ ਦੁਨੀਆ ਦੇ ਜਿਹੜੀ ਹੈ ਉਹ ਅੰਨੀ ਹੋਈ। ਕਉ ਜਾਗਿਆ ਹਰ ਜਨ, ਜਗ ਮੈਂ ਉੱਤਮ ਕਾਂਢੀ। ਕੋਈ ਹੈ ਰੱਬ ਦਾ ਪਿਆਰਾ ਜਿਹੜਾ ਜਾਗਦਾ, ਨਹੀਂ ਤਾਂ ਖਲਕਤ ਸੁੱਤੀ ਹੋਈ ਹੈ। ਮਹਾ ਮੋਹਣੀ ਮਗਨ ਪ੍ਰਿਆ ਪ੍ਰੀਤ ਪ੍ਰਾਨ, ਕਉ ਤਿਆਗੈ ਵਿਰਲਾ। ਕਿ ਇਹ ਜਿਹੜੀ ਮਾਇਆ ਹੈ, ਮੋਹਣਾ ਕਹਿੰਦੇ ਨੇ ਜਿਹੜਾ ਕਿਸੇ ਨੂੰ ਅਟਰੈਕਟ ਕਰੇ, ਇਹ ਮਹਾ ਮੋਹਣੀ ਹੈ ਜਿਹੜੀ ਮਾਇਆ ਹੈ। ਮਹਾ ਮੋਹਣੀ ਮਗਨ, ਕਿ ਇਹਦੇ 'ਚ ਸਾਰੀ ਦੁਨੀਆ ਇਸ ਮੋਹਣੀ ਦੇ ਵਿੱਚ ਹੀ ਮਗਨ ਹੈ। ਪ੍ਰਿਆ ਪ੍ਰੀਤ ਪ੍ਰਾਨ, ਇਹ ਤਾਂ ਆਪਣੀ ਜਿੰਦ ਨਾਲੋਂ ਵੀ ਪਿਆਰੀ ਲੱਗਦੀ ਹੈ। ਕਿ ਆਪਣਾ ਆਪ ਬੰਦਾ ਕੁਰਬਾਨ ਕਰ ਦਿੰਦਾ ਹੈ, ਪਰ ਇਹਨਾਂ ਧੰਦਿਆਂ 'ਚੋਂ ਇਸ 'ਚੋਂ ਨਹੀਂ ਨਿਕਲਦਾ। ਕਉ ਤਿਆਗੈ ਵਿਰਲਾ, ਕਿ ਕੋਈ ਹੈ ਜਿਹਨੇ ਇਸ ਸਾਰੇ ਨੂੰ ਜਿਨ ਮਿਲ ਮਾਰੇ ਪੰਜ ਮਹਾਦੂਤ, ਐਸੋ ਕੌਣ ਬਲੀ ਰੇ। ਸੂਰਬੀਰ ਹੈ ਉਹ ਜਿਹਨੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ। ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਚਰਨ ਕਮਲ ਅਨੂਪ ਹਰ ਸੰਤ ਮੰਤ, ਕਉ ਲਾਗੈ ਸਾਧੂ। ਉੱਪਰ ਧੰਦ ਦੇ ਵਿੱਚ ਅੰਧ ਦੀ ਗੱਲ ਕੀਤੀ, ਮਾਇਆ ਮੋਹਣੀ 'ਚ ਫਸਿਆਂ ਦੀ ਗੱਲ ਕੀਤੀ। ਫਿਰ ਉਹਨੂੰ ਕਿਹਾ ਵੀ ਜਿਹੜੇ ਰੱਬ ਦੀ ਹੋਂਦ ਹੈ, ਰੱਬ ਦੀ ਹਕੀਕਤ ਹੈ, ਰੱਬ ਨਾਲ ਜੁੜਨਾ ਹੈ, ਉਹ ਤਾਂ ਬੜਾ ਸੁਹੱਪਣ ਹੈ। ਅਨੂਪ ਕਹਿੰਦੇ ਨੇ ਬਹੁਤ ਸੋਹਣਾ ਹੋਣਾ। ਕਿ ਚਰਨ ਕਮਲ ਅਨੂਪ, ਜਿਹੜੇ ਰੱਬ ਦੇ ਸੋਹਣੇ ਚਰਨ ਕਮਲ ਨੇ, ਹਰ ਸੰਤ ਮੰਤ, ਉਹ ਰੱਬ ਦੇ ਪਿਆਰਿਆਂ ਦੇ ਬੋਲਾਂ ਦੇ ਵਿੱਚ ਨੇ। ਉਹਦੇ ਵੱਲ ਕਉ ਲਾਗੈ ਸਾਧੂ, ਕੋਈ ਭਲਾ ਮਨੁੱਖ ਹੈ ਜਿਹੜਾ ਰੱਬ ਦੇ ਬੰਦੇ, ਜਿਹੜੇ ਰੱਬ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਨਾਲ ਮੁਹੱਬਤ ਕਰਦੇ ਨੇ। ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ, ਵੱਡ ਭਾਗੇ ਕਿਰਪਾ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਬੜੇ ਭਾਗਾਂ ਵਾਲੇ ਨੇ, ਵੱਡ ਭਾਗੇ ਨੇ, ਜਿਨ੍ਹਾਂ ਦੇ ਉੱਤੇ ਉਸ ਰੱਬ ਦੀ ਕਿਰਪਾ ਹੈ, ਰੱਬ ਦੀ ਬਖਸ਼ਿਸ਼ ਹੈ। ਨਾਨਕ ਸਾਧੂ ਸੰਗ, ਕਿ ਉਹ ਰੱਬ ਦੇ ਪਿਆਰ ਵਾਲੇ ਲੋਕਾਂ ਦੀ ਸੰਗਤ ਭਾਲਦੇ ਨੇ, ਉਸ ਦੇ ਵਿੱਚ ਵਕਤ ਗੁਜ਼ਾਰਦੇ ਨੇ। ਤੇ ਫਿਰ ਉਹ ਮਾਇਆ ਦੀ ਉਸ ਨੀਂਦ 'ਚੋਂ, ਸੁੱਤਿਆਂ 'ਚੋਂ ਜਾਗ ਪੈਂਦੇ ਨੇ ਤੇ ਗਿਆਨ ਰੰਗ, ਉਹਨਾਂ ਦੇ ਉੱਤੇ ਗਿਆਨ ਦਾ ਰੰਗ ਚੜ ਜਾਂਦਾ ਹੈ। ਵੱਡ ਭਾਗੇ ਕਿਰਪਾ, ਇਹ ਬਹੁਤ ਥੋੜੇ ਨੇ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਹੁੰਦੀ ਹੈ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।